ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਅਸੀਂ ਤੁਹਾਡੇ ਨਾਲ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਵਿੱਚ ਇਸਲਾਮਾਬਾਦ ਵਿਖੇ ਹੋਣ ਵਾਲੀ ਗੱਲਬਾਤ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ। ਸਾਊਥ ਏਸ਼ੀਆ ਦੇ ਸਿਆਸੀ ਸੀਨ ਤੇ ਇਸ ਦਾ ਕੀ ਇਫੈਕਟ ਹੋਏਗਾ ਜਾਂ ਪਵੇਗਾ, ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰੋ। ਦੇਖੋ ਬੀਬਾ ਜੀ, ਤੁਹਾਡਾ ਬੜਾ ਅੱਛਾ ਸਵਾਲ ਹੈ। ਉਸ ਖਿੱਤੇ ਦੇ ਵਿੱਚ ਪਿਛਲੇ ਲਗਭਗ 60-65 ਸਾਲ ਤੋਂ ਇਹ ਜਿਹੜੇ ਬੇਯਕੀਨੀ ਦੇ ਆਪਸੀ ਖਤਰੇ ਦੇ ਹਾਲਾਤ ਬਣੇ ਹੋਏ ਨੇ। ਦੋਨਾਂ ਮੁਲਕਾਂ ਦੀਆਂ 2-3 ਵਾਰੀ ਲੜਾਈਆਂ ਹੋ ਚੁੱਕੀਆਂ, ਜਿਨ੍ਹਾਂ ਵਿੱਚ ਮੇਨ ਜਿਹੜਾ ਬਰਨਿੰਗ ਇਸ਼ੂ ਹੈਗਾ ਉਹ ਕਸ਼ਮੀਰ ਦਾ ਇਸ਼ੂ ਹੈਗਾ। ਇਸ ਇਸ਼ੂ ਨੂੰ ਲੈ ਕੇ ਹੀ ਹਮੇਸ਼ਾ ਗੱਲਬਾਤ ਕਦੀ ਟੁੱਟ ਜਾਂਦੀ ਆ, ਕਦੀ ਹੋ ਜਾਂਦੀ ਆ। ਪਰ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਨਵੀਂ ਸਰਕਾਰ ਉੱਥੇ ਬਣੀ ਆ, ਇਹਨਾਂ ਦੀ ਪੋਜੀਸ਼ਨ ਸ਼ੁਰੂ ਤੋਂ ਹੀ, ਖਾਸ ਕਰਕੇ ਮੋਦੀ ਦੀ ਇਹ ਪੋਜੀਸ਼ਨ ਹੈ ਵੀ ਅਸੀਂ ਇਹਨਾਂ ਨੂੰ ਸਖਤੀ ਦੇ ਨਾਲ ਇਹਨਾਂ ਨਾਲ ਪੇਸ਼ ਆਵਾਂਗੇ। ਭਾਵਾਂ ਕਿ ਅਖਬਾਰੀ ਬਿਆਨਾਂ ਤੋਂ ਦੇਖਣ ਤੋਂ ਅਜਿਹਾ ਜ਼ਰੂਰ ਲੱਗਦਾ ਵੀ ਇਹ ਗੱਲਬਾਤ ਕਰਨੀ ਚਾਹੁੰਦੇ ਨੇ, ਪਰ ਜਿਸ ਤਰੀਕੇ ਨੂੰ ਲੈ ਕੇ ਇਹਨਾਂ ਨੇ ਜਿਹੜੀ ਵਿਦੇਸ਼ ਸਕੱਤਰਾਂ ਦੀ ਹੋਣ ਵਾਲੀ ਮੀਟਿੰਗ ਜਿਹੜੀ ਆ ਉਹਨੂੰ ਰੱਦ ਕੀਤਾ, ਉਹ ਇੱਕ ਬੜਾ ਨਿਗੂਣਾ ਜਿਹਾ ਕਾਰਨ ਨਜ਼ਰ ਆਉਂਦਾ ਸੱਤਾ ਤੋਂ। ਕਿਉਂਕਿ ਜਿਹੜੇ ਉੱਥੋਂ ਜਿਹੜੇ ਅਬਦੁਲ ਬਾਸਿਤ ਉੱਥੇ ਹਾਈ ਕਮਿਸ਼ਨਰ ਨੇ ਹਿੰਦੁਸਤਾਨ 'ਚ ਪਾਕਿਸਤਾਨ ਦੇ, ਉਹਨਾਂ ਨੇ ਜਿਹੜੇ ਉੱਥੋਂ ਦੇ ਕਸ਼ਮੀਰ ਦੇ ਜਿਹੜੇ ਆਜ਼ਾਦੀ ਪਸੰਦ ਨੇਤਾ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਕਿਉਂਕਿ ਜਿਹੜਾ ਕਸ਼ਮੀਰ ਆ ਇਹ ਇੱਕ ਝਗੜੇ ਵਾਲਾ ਇਸ਼ੂ ਆ ਦੋਨਾਂ ਮੁਲਕਾਂ ਦੇ ਵਿੱਚ, ਤੇ ਇਹਨਾਂ ਦਾ ਪੂਰਾ ਰਾਈਟ ਆ ਪਾਕਿਸਤਾਨ ਦਾ ਜਾਂ ਜਿਹੜੇ ਉੱਥੋਂ ਦੇ ਲੋਕਾਂ ਦਾ ਪੂਰਾ ਉਹਨਾਂ ਨੂੰ ਹੱਕ ਹੈ ਕਿ ਉਹ ਕਿਸੇ ਦੇ ਨਾਲ ਵੀ ਇਸ ਇਸ਼ੂ ਤੇ, ਜਦਕਿ ਪਾਕਿਸਤਾਨ ਉਹਦੇ ਵਿੱਚ ਪਾਰਟੀ ਆ, ਉਹਦੇ ਨਾਲ ਉਹ ਗੱਲਬਾਤ ਕਰ ਸਕਦੇ ਆ। ਇਸੇ ਗੱਲਬਾਤ ਨੂੰ ਲੈ ਕੇ ਉਹਨਾਂ ਨੇ ਇਸ ਗੱਲਬਾਤ ਦਾ ਬਹਾਨਾ ਬਣਾ ਕੇ ਉਹਨਾਂ ਨੇ ਜਿਹੜੀ ਉਹ ਵਿਦੇਸ਼ ਸਕੱਤਰਾਂ ਦੀ ਹੋਣ ਵਾਲੀ ਮੀਟਿੰਗ ਆ ਉਹਨਾਂ ਨੂੰ ਉਸਨੂੰ ਇਹਨਾਂ ਨੇ ਰੱਦ ਕੀਤਾ। ਮੈਂ ਸਮਝਦਾ ਇਹ ਇੱਕ ਬੜਾ ਇਹਨਾਂ ਦਾ ਘਟੀਆ ਕਰਮ ਹੈ। ਐਟਲੀਸਟ ਗੱਲਬਾਤ ਦੇ ਵਿੱਚ ਹੋਰ ਵੀ ਕਈ ਜ਼ਰੂਰ ਮੁੱਦੇ ਤੈਅ ਹੋਣੇ ਨੇ, ਪਰ ਜਿਹੜਾ ਕਸ਼ਮੀਰ ਦਾ ਇਸ਼ੂ ਹੈਗਾ ਪਿਛਲੇ 65-70 ਸਾਲ ਤੋਂ ਜਿਹੜਾ ਇੱਕ ਲਟਕਦਾ ਆ ਰਿਹਾ। ਅਸੀਂ ਖੁਦ ਵੀ ਇੱਕ ਆਜ਼ਾਦੀ ਪਸੰਦ ਜਿਹੜੀ ਕੌਮ ਆ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਸ਼ਮੀਰੀਆਂ ਨੂੰ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਜੀਣ ਦਾ, ਰਹਿਣ ਦਾ, ਰਾਜ ਕਰਨ ਦਾ ਅਧਿਕਾਰ ਮਿਲੇ, ਔਰ ਅਸੀਂ ਉਹਨਾਂ ਦੀ ਪੂਰੀ ਇਸ ਗੱਲ ਤੇ ਸਪੋਰਟ ਕਰਦੇ ਹਾਂ। ਪਰ ਹਿੰਦੁਸਤਾਨ ਦੇ ਲੋਕ ਆ ਜਿਹੜੇ ਸਰਕਾਰ ਚਲਾ ਰਹੇ ਖਾਸ ਤੌਰ ਤੇ, ਉਹ ਚਾਹੁੰਦੇ ਨਹੀਂ ਹੈਗੇ ਕਿ ਵਿਚਾਰੇ ਕਸ਼ਮੀਰੀਆਂ ਨੂੰ ਵੀ ਕੋਈ ਇਹਨਾਂ ਦਾ ਆਜ਼ਾਦੀ ਦਾ ਹੱਕ ਮਿਲੇ। ਜੀ ਤੇ ਵੀਰ ਜੀ, ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਵੱਲ ਆਨੇ। ਜਿਸ ਤਰ੍ਹਾਂ ਯੂਪੀ ਸਰਕਾਰ ਵੱਲੋਂ ਹਾਲ ਹੀ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਹੋਏ ਦੰਗਿਆਂ ਵਿੱਚ ਬੀਜੇਪੀ ਦੇ ਲੋਕਲ MP ਨੂੰ ਮੁੱਖ ਤੌਰ ਤੇ ਦੋਸ਼ੀ ਠਹਿਰਾਇਆ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਬੀਬਾ ਜੀ, ਤੁਹਾਡੇ ਹੀ ਇਸੇ ਜਿਹੜਾ ਗੱਲਬਾਤ ਦੇ ਵਿੱਚ ਮੇਰਾ ਖਿਆਲ ਕੁਝ ਸਮਾਂ ਪਹਿਲਾਂ ਵੀ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਸੀ। ਅਸੀਂ ਉਦੋਂ ਵੀ, ਹਾਲਾਂਕਿ ਬੜੀ ਸ਼ੁਰੂਆਤ ਸੀ, 1-2 ਦਿਨ ਹੀ ਉਦੋਂ ਇਹਨਾਂ ਘਟਨਾਵਾਂ ਨੂੰ ਸਹਾਰਨਪੁਰ ਦੇ ਜਿਹੜੀਆਂ ਝਗੜੇ ਨੂੰ ਹੋਏ ਸੀ, ਅਸੀਂ ਉਸ ਦਿਨ ਵੀ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਜਦੋਂ ਦੀ ਇਹ ਜਿਹੜੀ ਬੀਜੇਪੀ ਦੀ ਸਰਕਾਰ ਆ ਹੋਂਦ ਵਿੱਚ ਆਈ ਆ, ਆਉਂਦੇ 2-3 ਜਗ੍ਹਾ ਇਹਨਾਂ ਨੇ ਬੜੇ ਸੀਰੀਅਸ ਕਿਸਮ ਦੇ ਫਸਾਦ ਜਿਹੜੇ ਕਰਵਾਏ ਆ, ਔਰ ਸਿੱਖਾਂ ਤੇ ਮੁਸਲਮਾਨਾਂ ਦੇ ਵਿਚਕਾਰ ਕਦੀ ਵੀ ਇਦਾਂ ਦਾ ਕੋਈ ਜਾਰੀ ਰੂਪ ਵਿੱਚ ਝਗੜਾ ਨਹੀਂ ਆਇਆ। ਸਗੋਂ ਇਹਨਾਂ ਦੋਨਾਂ ਕੌਮਾਂ ਨੇ ਆਜ਼ਾਦੀ ਤੋਂ ਬਾਅਦ ਇੱਕ ਦੂਜੇ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਕਿ 1984 ਦੇ ਵਿੱਚ ਸਾਡੇ ਕੋਲ ਸਬੂਤ ਵੀ ਨੇ ਕਿ ਕਿਸ ਤਰ੍ਹਾਂ ਮੁਸਲਮਾਨਾਂ ਨੇ ਆਪਣੇ ਸਿੱਖ ਭਰਾਵਾਂ ਨੂੰ ਜਿਹੜਾ ਉਸ ਸਮੇਂ ਬਲਦੀ ਅੱਗ ਚੋਂ ਬਚਾਇਆ। ਤੇ ਜਦੋਂ ਦੀ ਇਹ ਸਰਕਾਰ ਹੋਂਦ ਵਿੱਚ ਆਈ ਹੈ, ਸਾਡਾ ਖਦਸ਼ਾ ਤਾਂ ਉਸੇ ਦਿਨ ਤਾਂ ਸੀ ਕਿ ਇਹਦੇ ਵਿੱਚ ਜ਼ਰੂਰ RSS ਦਾ, BJP ਦਾ ਏਜੰਡਾ ਸ਼ਾਮਲ ਹੋਏਗਾ। ਪਰ ਹੁਣ ਜਿਹੜੀ ਫੈਕਟ ਫਾਈਂਡਿੰਗ ਕਮੇਟੀ ਹੈਗੀ ਆ 5 ਮੈਂਬਰੀ, ਉਹਨਾਂ ਨੇ ਤਾਂ ਬੜਾ ਸਾਫ਼ ਤੌਰ ਤੇ ਇਹ ਦੱਸਿਆ ਹੈਗਾ ਕਿ ਇਹਦੇ ਵਿੱਚ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਕੁਨ ਸੀਗੇ, ਖਾਸ ਤੌਰ ਤੇ ਉਹਨਾਂ ਨੇ ਇੱਕ ਮੈਂਬਰ ਪਾਰਲੀਮੈਂਟ ਵੱਲ ਉਂਗਲੀ ਉਠਾਈ ਆ। ਇਹਨਾਂ ਦਾ ਪਹਿਲੀ ਵਾਰ ਦਾ ਕੰਮ ਨਹੀਂ ਹੈਗਾ। ਜਦੋਂ ਮੋਦੀ ਸਰਕਾਰ ਚਲਾ ਰਿਹਾ ਸੀ ਐਜ਼ ਏ ਚੀਫ ਮਿਨਿਸਟਰ ਆਪਣੇ ਗੁਜਰਾਤ ਦੇ ਵਿੱਚ, ਉਦੋਂ ਦਾ ਇਹਨਾਂ ਦਾ ਰੈਕਡ ਤੁਸੀਂ ਦੇਖ ਲਓ। ਇਹਨਾਂ ਨੇ ਖੁਦ ਸਰਕਾਰੀ ਸ਼ਹਿ ਤੇ ਮੁਸਲਮਾਨਾਂ ਦੇ ਖਿਲਾਫ
ਜਾਂ ਘੱਟ ਗਿਣਤੀਆਂ ਦੇ ਖਿਲਾਫ ਇਹਨਾਂ ਨੇ ਹਮੇਸ਼ਾ ਇਸ ਤਰ੍ਹਾਂ ਦੇ ਦੰਗੇ ਕਰਾਏ ਨੇ। ਜੀ ਤੇ ਇਹ ਕੋਈ ਨਾ ਤਾਂ ਹੈਰਾਨੀਜਨਕ ਗੱਲ ਆ, ਨਾ ਕੋਈ ਅਤਕਥਨੀ ਆ। ਇਹ ਜਦੋਂ ਦੇ ਇਹ ਪਾਵਰ ਚ ਆਏ ਨੇ, ਇਹਨਾਂ ਨੇ ਆਪਣਾ ਜਿਹੜਾ ਹੈਗਾ ਟ੍ਰੇਲਰ ਦੇ ਰੂਪ ਵਿੱਚ ਇਹ ਜਿਹੜੀਆਂ ਘਟਨਾਵਾਂ ਦਿਖਾਉਣੀਆਂ ਸ਼ੁਰੂ ਕੀਤੀਆਂ। ਹਾਂਜੀ ਸਾਨੂੰ ਬੜਾ ਭਾਰਾ ਡਰ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਸੇ ਹੀ ਆੜ ਦੇ ਥੱਲੇ ਸਿੱਖਾਂ ਦਾ ਮੁਸਲਮਾਨਾਂ ਦੇ ਨਾਲ ਜਾਂ ਕ੍ਰਿਸਚੀਅਨਜ਼ ਦਾ ਕਿਸੇ ਹੋਰ ਦੇ ਨਾਲ ਜਿੰਨੀਆਂ ਵੀ ਘੱਟ ਗਿਣਤੀਆਂ ਹੈਗੀਆਂ ਉਹਨਾਂ ਦੇ ਆਪਸ ਵਿੱਚ ਹੀ ਦੰਗੇ ਫਸਾਦ ਕਰਵਾ ਕੇ ਉਹਨਾਂ ਨੂੰ ਲਤਾੜਨ ਦਾ ਯਤਨ ਕਰਨਗੇ। ਤੁਸੀਂ ਦੇਖੋ ਸਹਾਰਨਪੁਰ ਦੀ ਸਿਚੁਏਸ਼ਨ ਦੇ ਵਿੱਚ ਕਰੋੜਾਂ ਰੁਪਈਆਂ ਦਾ, ਕਈ 100 ਕਰੋੜ ਦਾ ਉੱਥੇ ਸਿੱਖਾਂ ਦਾ ਨੁਕਸਾਨ ਹੋਇਆ। ਇਹ ਵਿਚਾਰੇ ਉਹੀ ਲੋਕ ਨੇ ਜਿਹੜੇ ਪਾਕਿਸਤਾਨ ਤੋਂ ਬੜੇ ਮੰਦ ਹਾਲਤਾਂ ਵਿੱਚ ਇੱਥੇ ਆਏ ਸੀ। ਆ ਕੇ 40-45 ਸਾਲ 50 ਸਾਲ ਉਹਨਾਂ ਨੇ ਮਿਹਨਤ ਕਰਕੇ ਇੱਕ ਆਪਣੇ ਘਰ-ਬਾਰ ਵਸਾਏ ਸੀ, ਆਪਣੇ ਕਾਰੋਬਾਰ ਸੈਟਲ ਕੀਤੇ ਸੀ। ਇਹ ਚਾਹੁੰਦੇ ਨਹੀਂ ਹੈਗੇ ਇੱਥੋਂ ਦੇ ਸਰਕਾਰੀ ਕਰਿੰਦੇ, ਸਰਕਾਰੀ ਅਫਸਰ ਜਾਂ ਇਲੈਕਟਡ ਅਫੀਸ਼ੀਅਲ ਕਿ ਸਿੱਖਾਂ ਦੇ ਜਾਂ ਘੱਟ ਗਿਣਤੀਆਂ ਦੇ ਕਿਤੇ ਪੈਰ ਲੱਗ ਜਾਣ, ਕਿਉਂਕਿ ਇਕਨੋਮਿਕ ਹਾਲਾਤ ਹੀ ਹੈਗੇ ਜਿਹੜੇ ਉਹਨਾਂ ਨੂੰ ਵਧੀਆ ਸੋਚਣ ਦੀ, ਵਧੀਆ ਰਹਿਣ ਦੀ ਤੇ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਪੋਲੀਟੀਕਲ ਸਿਚੁਏਸ਼ਨ ਹੈ ਉਹਨੂੰ ਹੱਲ ਕਰਨ ਦੀ ਇੱਕ ਤੁਹਾਨੂੰ ਹਾਲਾਤ ਮਿਲਦੇ ਆ। ਪਰ ਇਹਨਾਂ ਲੱਕ ਤੋੜਨ ਵਾਸਤੇ, ਕਿਸੇ ਵੀ ਕੌਮ ਦਾ, ਕਿਸੇ ਵੀ ਕਮਿਊਨਿਟੀ ਨੂੰ ਬਰਬਾਦ ਕਰਨ ਵਾਸਤੇ ਉਹਦੇ ਇਕਨੋਮਿਕ ਹਾਲਤਾਂ ਨੂੰ ਹਮੇਸ਼ਾ ਇਹ ਜਿਹੜੇ ਬਰਬਾਦ ਕਰਨ ਦੇ ਮਨਸੂਬੇ ਹੁੰਦੇ ਆ। ਔਰ ਮੈਂ ਸਮਝਦਾ ਇੱਕ ਉਹਦਾ ਹੀ ਸਹਾਰਨਪੁਰ ਦੇ ਜਿਹੜੇ ਦੰਗੇ ਆ ਇਹ ਬੀਜੇਪੀ ਦਾ ਹੱਥ ਜ਼ਾਹਰ ਹੋਣ ਦੇ ਨਾਲ ਨਾਲ ਸਾਰੀ ਗੱਲ ਸਾਫ਼ ਹੋ ਗਈ ਆ ਕਿ ਇਹ ਲੋਕ ਕਿਸ ਹੱਦ ਤੱਕ ਕੀ ਕਰ ਸਕਦੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਨੈਕਸਟ ਕੁਐਸਚਨ ਇਸ ਚਾਹਾਂਗੇ ਤੁਸੀਂ ਪੂਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਜਿਵੇਂ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਯੂਬਾ ਸਿਟੀ ਵਿੱਚ ਇੱਕ ਸਿੱਖ ਸੈਂਟਰ ਖੋਲਣਗੇ ਤਾਂ ਕਿ ਅਮਰੀਕਾ ਵਿੱਚ ਸਿੱਖਾਂ ਦੇ ਖਿਲਾਫ ਹੋ ਰਹੇ ਨਸਲੀ ਹਮਲਿਆਂ ਸੰਬੰਧੀ ਉਹ ਅਮਰੀਕਨਜ਼ ਨੂੰ ਸਿੱਖ ਪਹਿਚਾਣ ਨਾਲ ਜਾਗਰੂਕ ਕਰ ਸਕਣ। ਪੰਜਾਬ ਵਿੱਚ ਤਾਂ ਸਿੱਖ ਜਵਾਨੀ ਨਸ਼ਿਆਂ ਤੇ ਪਤਤਪੁਣੇ ਦਾ ਸ਼ਿਕਾਰ ਹੈ, ਜਿੱਥੇ ਸ਼੍ਰੋਮਣੀ ਕਮੇਟੀ ਆਪਣੇ ਫਰਜ਼ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ। ਪਰ ਇਹ ਅਮਰੀਕਾ ਆਉਣ ਲਈ ਇੰਨੇ ਕਾਲੇ ਕਿਉਂ ਪਏ ਹੋਏ ਹਨ, ਜਿੱਥੇ ਕਿ ਅਮਰੀਕਨ ਸਿੱਖ ਇਸ ਸਮੱਸਿਆ ਨਾਲ ਬੜੀ ਚੰਗੀ ਤਰ੍ਹਾਂ ਡੀਲ ਕਰ ਰਹੇ ਹਨ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਆਪਣੇ? ਬੀਬਾ ਜੀ ਤੁਹਾਡਾ ਬੜਾ ਅੱਛਾ ਸਵਾਲ ਹੈ। ਮੈਂ ਪਿਛਲੇ ਦਿਨਾਂ ਕਿਸੇ ਹੋਰ ਟੀਵੀ ਤੇ ਵੀ, ਅਖਬਾਰ ਦੇ ਵਿੱਚ ਵੀ ਇਹਦੇ ਪ੍ਰਤੀ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਆਪਣਾ ਜਿਹੜਾ ਪ੍ਰਤੀਕਿਰਿਆ ਕੀਤੀ ਸੀ। ਦੇਖੋ ਇਹਦੇ ਜਿਹੜਾ ਇਹ ਜੋ SGPC ਵਾਲੇ ਕਰ ਰਹੇ ਨੇ ਇਹਦੇ 2-3 ਕੰਪੋਨੈਂਟ ਹੈ। ਉਹਨਾਂ ਦੇ ਲਫ਼ਜ਼ਾਂ ਵਿੱਚ ਹੀ ਕਿ ਅਸੀਂ ਉੱਥੇ ਇੱਕ ਗੁਰਦੁਆਰਾ ਸ਼ੁਰੂ ਕਰਾਂਗੇ, ਧਰਮ ਪ੍ਰਚਾਰ ਸਮੱਗਰੀ ਲੋਕਾਂ ਨੂੰ ਦੇਵਾਂਗੇ ਤੇ ਇੱਕ ਸਕੂਲ ਸ਼ੁਰੂ ਕਰਾਂਗੇ। ਜੇ ਤੁਸੀਂ ਔਨ ਦਾ ਗਰਾਊਂਡ ਸਿਚੁਏਸ਼ਨ ਦੇਖੋ ਤੇ ਜਿੱਥੇ ਜਿਹੜਾ ਉਹ ਜਗ੍ਹਾ 13 ਏਕੜ ਸਰਦਾਰ ਦਦਾਰ ਸਿੰਘ ਬੈਂਸ ਜਿਹੜੇ ਕਿ ਕੈਲੀਫੋਰਨੀਆ ਦੇ ਬੜੇ ਪਨਾੜ ਨੇਤਾ ਨੇ, ਉਹਨਾਂ ਨੇ ਚਲੋ ਇੱਕ ਸੇਵਾ ਸਮਝ ਕੇ ਜਾਂ ਕਿਸ ਤਰ੍ਹਾਂ ਇਹ ਜ਼ਮੀਨ ਉਹਨਾਂ ਨੂੰ ਦਿੱਤੀ ਹੋਏਗੀ, ਉਹ ਹਮੇਸ਼ਾ ਹੀ ਸ਼ੁਰੂ ਤੋਂ ਉਹਨਾਂ ਨੇ ਬੜਾ ਦਾਨ ਕੀਤਾ। ਪਰ ਇਸ ਵਾਰੀ ਜਿਹੜਾ ਉਹ ਬੜਾ ਬੁਰੀ ਤਰ੍ਹਾਂ ਫਾਲਟ ਤੇ ਆ ਗਏ ਨੇ ਇਹ ਜ਼ਮੀਨ ਉਹਨਾਂ ਨੂੰ ਦੇ ਕੇ, ਕਿਉਂਕਿ ਇਹਦੇ ਜਿਹੜੇ ਨਤੀਜੇ ਆ ਬੜੇ ਹੋਰ ਕਿਸੇ ਪਾਸੇ ਨੂੰ ਜਾ ਰਹੇ। ਗੁਰਦੁਆਰੇ ਦੇ ਜਿਹੜਾ ਜਿੱਥੇ ਟੈਰਾਬੀਨਾ ਗੁਰਦੁਆਰਾ ਸਾਹਿਬ ਹੈਗਾ, ਜਿੱਥੇ ਕਿ ਸਾਲ ਦੇ ਵਿੱਚ ਇੱਕ ਵਾਰੀ ਬਹੁਤ ਵੱਡਾ ਉੱਥੇ ਨਗਰ ਕੀਰਤਨ ਹੁੰਦਾ, ਜਿੱਥੇ ਕਿ 1 ਲੱਖ ਦੇ ਕਰੀਬ ਲੋਕ ਉੱਥੇ ਆ ਕੇ ਹਾਜ਼ਰੀ ਭਰਦੇ ਨੇ, ਉਹਦੇ ਬਿਲਕੁਲ 20 ਗਜ ਦੇ ਸਾਹਮਣੇ ਇਹੋ ਜਗ੍ਹਾ ਜਿਹੜੀ ਜਿੱਥੇ ਉਹ ਗੁਰਦੁਆਰਾ ਬਣਾਉਣਾ ਚਾਹੁੰਦੇ। ਗੁਰਦੁਆਰਾ ਸਾਹਿਬ ਅੱਗੇ ਹੀ ਉੱਥੇ ਦੀਆਂ ਜਿਹੜੀਆਂ ਲੋੜਾਂ ਪੂਰੀਆਂ ਕਰਦਾ, ਸਕੂਲ ਤੇ ਧਾਰਮਿਕ ਸਮੱਗਰੀ। ਜਿਸ ਕੰਮ ਵਾਸਤੇ ਉਹ ਇੱਥੇ ਆ ਰਹੇ ਨੇ ਉਹ ਇਸ ਕੰਮ ਦੇ ਨਾ ਦਾ ਕਾਬਲ ਨੇ, ਨਾ ਹੀ ਇਸ ਗੱਲ ਦੀ ਯੋਗਤਾ ਰੱਖਦੇ ਨੇ। ਹਿੰਦੁਸਤਾਨ ਦੀ ਤੁਸੀਂ ਜਿਹੜੀ ਪੰਜਾਬ ਦੀ ਸਿਚੁਏਸ਼ਨ ਉੱਤੇ ਦੇਖੋ, ਜਦੋਂ ਕਿ SGPC ਦਾ ਇੱਕ ਸਿਰਮੌਰ ਸੰਸਥਾ ਹੋਣ ਦੇ ਨਾਤੇ ਇਹਨਾਂ ਦਾ ਫਰਜ਼ ਬਣਦਾ ਸੀ ਕਿ ਉੱਥੇ ਉਹ ਜਿਹੜੀਆਂ ਸਿੱਖ ਸਮੱਸਿਆਵਾਂ ਹੈਗੀਆਂ, ਸਾਡੀ ਸਮੱਸਿਆ ਕਦੇ ਧਰਮ ਪ੍ਰਚਾਰ ਦੀ ਨਹੀਂ ਹੈਗੀ। ਜਿਹੜੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਇੱਕ ਬਿਹਤਰ ਸਮਾਜ ਦੀ, ਬਿਹਤਰ ਮਨੁੱਖ ਦੀ, ਬਿਹਤਰ ਸਮਾਜ ਦੀ ਇੱਕ ਸਿਰਜਣਾ ਸੀ, ਉਹਦੇ ਵਿੱਚ ਇਹ ਲੋਕ ਬੁਰੀ ਤਰ੍ਹਾਂ ਫੇਲ ਹੋਏ ਨੇ। ਪਹਿਲੀ ਗੱਲ ਤਾਂ ਇਹ ਆਪ ਹੀ ਧਰਮ ਦੇ ਨੇੜੇ ਤੇੜੇ ਵੀ ਨਹੀਂ ਹੈਗੇ। ਬੜੇ ਮੈਂ ਅਫਸੋਸ ਨਾਲ ਸਾਨੂੰ ਕਹਿਣਾ ਪੈਂਦਾ ਕਿ SGPC ਦੇ ਮੈਂਬਰਾਂ ਨੂੰ ਦੇਖ ਲਓ, ਉਹਨਾਂ ਦੇ ਪਰਿਵਾਰਾਂ ਨੂੰ ਦੇਖ ਲਓ, ਈਵਨ ਜਿਹੜੇ ਪ੍ਰਚਾਰਕ ਆ ਉਹਨਾਂ ਦਾ ਨਿੱਜੀ ਜੀਵਨ, ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਸਾਰੇ ਦਾ ਤਾਂ ਨਹੀਂ, ਪਰ ਤੁਸੀਂ ਇਸ ਗੱਲ ਨਾਲ ਜਦੋਂ ਤੁਸੀਂ ਆਪਾਂ ਦੇਖਦੇ ਆ ਬੜੀ ਹੀ ਹੈਰਾਨੀ ਔਰ ਨਮੋਸ਼ੀ ਆਉਂਦੀ ਆ ਕਿ ਸਾਡਾ ਜਿਹੜਾ ਧਾਰਮਿਕ ਲੀਡਰਸ਼ਿਪ ਸੀ ਜਿਹਨੇ ਕੌਮ ਨੂੰ, ਮਨੁੱਖਤਾ ਨੂੰ ਕਿਸੇ ਪਾਸੇ ਲੈ ਕੇ ਜਾਣਾ ਸੀ, ਉਹ ਕਿੱਧਰ ਤੁਰੀ ਹੋਈ ਆ। ਪੰਜਾਬ ਦੀ ਧਰਤੀ ਤੇ ਦੇਖ ਲਓ ਨਸ਼ੇ,
फिर नास्तिकता, धर्म दे विच लोकां दा विश्वास ना होना। और जिहड़ा SGPC दा सारा ही फंडिंग हैगी आ, तुसीं ओहदी बजटिंग दा देख लो, किन्ने ਉਹ ਸਕੂਲਾਂ ਨੂੰ ਪੈਸੇ ਦਿੰਦੇ ਆ, ਕਿੰਨੇ ਉਹ ਧਾਰਮਿਕ ਤੌਰ ਤੇ ਪ੍ਰਚਾਰ ਲਈ ਕਰਦੇ, ਘਰ ਘਰ ਨਸ਼ੇ ਸਾਡੇ ਉੱਥੇ ਬੜੇ ਹੋਏ ਨੇ, ਔਰ ਕਿਸਾਨ ਗਰੀਬੀ ਦੀ ਹਾਲਤ ਵਿੱਚ ਖੁਦਕੁਸ਼ੀਆਂ ਕਰ ਰਹੇ ਨੇ, ਔਰ ਨਾਸਤਿਕਤਾ ਦਾ ਇਹ ਹਾਲ ਹੈ ਕਿ ਧਰਮ ਦੇ ਉੱਪਰੋਂ ਲੋਕਾਂ ਦਾ ਜਿਹੜਾ ਆਪਣੇ ਲੋਕ ਆ ਉਹਨਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ। ਸੋ ਇਹ ਕੁਛ ਹੋਣ ਦੇ ਬਾਵਜੂਦ ਉਹ ਕਿਹੜਾ ਮਾਡਲ ਲੈ ਕੇ ਇੱਥੇ ਆ ਰਹੇ, ਸਾਨੂੰ ਕੀ ਦੱਸਣਗੇ ਕਿ ਅਸੀਂ ਕਿੱਥੇ ਕਾਮਯਾਬੀਆਂ ਹਾਸਲ ਕੀਤੀਆਂ ਤਾਂ ਅਸੀਂ ਇੱਥੇ ਤੁਹਾਨੂੰ ਕਿਹੜਾ ਮਾਡਲ ਦੇ ਕੇ ਇੱਥੇ ਲੈ ਕੇ ਆ ਰਹੇ। ਮੈਂ ਬੜੇ ਨਿਮਰਤਾ ਨਾਲ ਸਰਦਾਰ ਅਵਤਾਰ ਸਿੰਘ ਮੱਕੜ ਜਿਹੜੇ ਉਹਦੇ ਪ੍ਰਧਾਨ ਨੇ ਉਹਨਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਬੇਨਤੀ ਕਰਾਂਗਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਸਾਨੂੰ ਸਾਡੇ ਹਾਲਾਤ ਤੇ ਰਹਿਣ ਦਿੱਤਾ ਜਾਵੇ। ਜੇ EDM ਚ ਅਸੀਂ ਆਪਣੇ ਲੋਕਾਂ ਦੇ ਨਾਲ ਰੂਬਰੂ ਹੁੰਦੇ ਹਾਂ, SGPC ਉਸ EDM ਚ ਲੋਕਾਂ ਨਾਲ ਕਨਵਰਸੇਟ ਨਹੀਂ ਕਰ ਸਕਦੀ। ਸੋ ਸਾਨੂੰ ਅਸੀਂ ਬਿਹਤਰ ਸਮਝਦੇ ਹਾਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਸਿੱਖ ਆ ਕਿ ਇੱਥੋਂ ਦੀਆਂ ਸਮੱਸਿਆਵਾਂ ਨਾਲ ਕਿਸ ਤਰ੍ਹਾਂ ਨਿਪਟਣਾ ਹੈਗਾ। ਸੋ ਸਾਨੂੰ ਸਾਡੇ ਹਾਲਾਤ ਤੇ ਰਹਿਣ ਦਿੱਤਾ ਜਾਵੇ, ਅਸੀਂ ਆਪਣੀਆਂ ਸਮੱਸਿਆਵਾਂ ਟੈਕਲ ਕਰ ਲਾਂਗੇ। ਤੇ ਤੁਸੀਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਦੂਸਰੇ ਸੂਬਿਆਂ ਵਿੱਚ ਜਿੱਥੇ ਸਾਡੀ ਸਿੱਖ ਵਸੋਂ ਹੈਗੀ ਆ, ਤੁਸੀਂ ਉਹਨਾਂ ਦਾ ਧਿਆਨ ਕਰੋ, ਉਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰੋ ਔਰ ਉਹਨਾਂ ਨੂੰ ਧਾਰਮਿਕ ਰਹਿਨੁਮਾਈ ਜਿਹੜੀ ਕਿ ਤੁਹਾਡਾ ਫਰਜ਼ ਬਣਦਾ ਉਹ ਦਿੱਤੀ ਜਾਵੇ। ਜੀ ਬਿਲਕੁਲ ਬਿਲਕੁਲ ਵੀਰ ਜੀ ਡੋਂਟ ਯੂ ਥਿੰਕ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਅਸੀਂ ਬਾਦਲ ਦੇ ਪਰਿਵਾਰ ਨੂੰ ਇੱਥੇ ਬਾਈਕਾਟ ਕੀਤਾ ਹੋਇਆ, ਸ਼ਾਇਦ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਸ ਲਈ ਬਾਹਰ ਆ ਰਹੀ ਹੈ ਇੰਸਟੈਡ ਆਫ ਸਿੱਖੀ ਪ੍ਰਚਾਰ, ਇਹ ਮੇ ਵੀ ਬਾਦਲ ਪ੍ਰਚਾਰ ਕਰਨ ਲਈ ਬਾਹਰ ਆ ਰਹੀ ਹੈ, ਕਿਉਂਕਿ ਵੀ ਨੋ ਕਿ ਅਮਰੀਕਾ ਦੇ ਵਿੱਚ ਬਾਦਲ ਬਾਰੇ ਸਭ ਕੁਝ ਸਾਨੂੰ ਪਤਾ ਹੈ, ਅਸੀਂ ਜਾਗਰੂਕ ਹਾਂ, ਸਾਨੂੰ ਪਤਾ ਕਿ ਵੀ ਡੋਂਟ ਲਾਈਕ ਹਿਮ, ਬਟ ਮੇ ਬੀ ਉਹਦੇ ਬਾਰੇ ਪ੍ਰਚਾਰ ਕਰਨ ਲਈ ਕਿ ਉਹਨੂੰ ਚੰਗਾ ਸਮਝਾਉਣ ਲਈ, ਉਹਨੂੰ ਚੰਗਾ ਬਣਾਉਣ ਲਈ ਬਾਹਰ ਆ ਰਹੇ ਨੇ। ਡੋਂਟ ਯੂ ਥਿੰਕ ਇਟਸ ਦਾ ਅਨਦਰ ਡੀਲ? ਦੇਖੋ ਬੀਬਾ ਜੀ, ਇਹ ਤਾਂ ਉਹਨਾਂ ਦਾ ਹਿਡਨ ਏਜੰਡਾ ਹੈ। ਜੇ ਅਸੀਂ ਜਿਹੜੀ ਤੁਸੀਂ ਗੱਲ ਕੀਤੀ ਹੈ, ਬੜਾ ਅੱਛਾ ਤੁਹਾਡਾ ਸਵਾਲ ਹੈ, ਜੇ ਇਹਨਾਂ ਦਾ ਜਿਹੜੀ ਸਮੁੱਚੀ SGPC ਦਾ ਜਾਂ ਉੱਥੋਂ ਦੀ ਜਿਹੜੀ SGPC ਦੀ ਲੀਡਰਸ਼ਿਪ ਆ ਉਹਦੀ ਕਾਰਗੁਜ਼ਾਰੀ ਤੇ ਨਿਗਾਹ ਮਾਰੀਏ ਤੇ ਤੁਹਾਡਾ ਜਿਹੜਾ ਸਵਾਲ ਹੈ ਇਹਦਾ ਨਾਲ ਹੀ ਜਵਾਬ ਮਿਲ ਜਾਂਦਾ ਕਿ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਨੇ ਇਹ ਕਾਰਜ ਕਰਕੇ ਬਾਦਲ ਸਾਹਿਬ ਦੀ ਜਿਹੜੀ ਹੈਗੀ ਆ ਉਹਨਾਂ ਨੂੰ ਛਵੀ ਨੂੰ ਬਣਾਉਣ ਦਾ, ਸੁਧਾਰਨ ਦਾ, ਉੱਥੇ ਜਾਂ ਲੋਕਾਂ ਦੇ ਮਨ ਤੇ ਇਹ ਛਾਪ ਬਿਠਾਉਣ ਦਾ ਇਹ ਯਤਨ ਕੀਤਾ ਕਿ ਬਾਦਲ ਸਾਹਿਬ ਵੀ ਸਿੱਖ ਕੌਮ ਦੇ ਕੋਈ ਇੱਕ ਨੇਤਾ ਨੇ। ਤੇ ਕਿਉਂਕਿ ਬਾਹਰ ਦੇ ਸਿੱਖ ਜਿਹੜੇ ਆ, ਨਾਰਥ ਅਮਰੀਕਾ ਦੇ ਸਿੱਖ ਜਾਂ ਯੂਰਪ ਦੇ ਸਿੱਖ ਜਿਹੜੇ ਨੇ ਇਹ ਬੜੇ ਜਾਗਰੂਕ ਨੇ ਤੇ ਉਹਨਾਂ ਦੀਆਂ ਚਾਲਾਂ 'ਚ ਮੈਨੂੰ ਲੱਗਦਾ ਨਹੀਂ ਆਉਣਗੇ, ਪਰ ਮੈਂ ਫਿਰ ਅਸੀਂ ਬੇਨਤੀ ਉਹਨਾਂ ਨੂੰ ਕਰਾਂਗੇ ਕਿ ਤੁਸੀਂ ਇਹ ਕਮਿਊਨਿਟੀ ਦਾ ਪੈਸਾ ਖਰਾਬ ਨਾ ਕਰੋ। ਜਿੰਨੇ ਪੈਸੇ ਇਹਨਾਂ ਨੇ ਇੱਥੇ ਖਰਾਬ ਕਰਨੇ ਆ ਉੱਥੇ ਉਹ ਕੌਮ ਦੀ ਬਿਹਤਰੀ ਵਾਸਤੇ ਕੋਈ ਨਵੇਂ ਜਿਹੜੇ ਬੰਨੇ ਜਾਣ। ਤੇ ਜਦੋਂ ਕੋਈ ਏਦਾਂ ਦਾ ਕੰਮ ਕਰਨਗੇ ਸਾਡੇ ਆਪਣੇ ਲੋਕਾਂ ਵਾਸਤੇ ਕਾਰਜ ਹੋਣੇ ਨੇ, ਅਸੀਂ ਉਹਦੇ ਵਿੱਚ ਵੀ ਉਹਨਾਂ ਦਾ ਵੱਧ ਚੜ ਕੇ ਹਿੱਸਾ ਪਾਵਾਂਗੇ। ਹਾਂ, ਅਗਰ ਸਾਨੂੰ ਕੋਈ ਫਿਊਚਰ 'ਚ ਉਹਨਾਂ ਦੇ ਸਹਿਯੋਗ ਦੀ, ਉਹਨਾਂ ਨੂੰ ਗਾਈਡੈਂਸ ਲੈਣ ਦੀ ਲੋੜ ਪਈ ਤੇ ਅਸੀਂ ਵੀ ਉਹਨਾਂ ਕੋਲ ਜ਼ਰੂਰ ਜਾਵਾਂਗੇ, ਪਰ ਉਹ ਆਪਣਾ ਜਿਹੜਾ ਹੈਗਾ ਕਾਰਕਰਦਗੀ, ਆਪਣਾ ਜਿਹੜਾ ਹੈਗਾ ਕੰਮ ਕਰਨ ਦਾ ਤਰੀਕਾ ਔਰ ਆਪਣਾ ਮੂੰਹ ਮੱਥਾ ਸਵਾਰਨ ਤਾਂ ਜੋ ਅਸੀਂ ਵੀ ਉਹਨਾਂ ਤੋਂ ਪ੍ਰੇਰਨਾ ਲੈ ਕੇ ਕੋਈ ਇੱਥੇ ਉਹਨਾਂ ਦੀਆਂ ਵਧੀਆ ਜਿਹੜੀਆਂ ਸੇਵਾਵਾਂ ਉਹ ਲੈ ਸਕੀਏ। ਪਰ ਹਾਲ ਦੀ ਘੜੀ ਇਹ ਸਾਰਾ ਕੁਝ ਮਿਸਿੰਗ ਆ ਤੇ ਉਹਨਾਂ ਨੂੰ ਚਾਹੀਦਾ ਸਾਨੂੰ ਸਾਡੇ ਹਾਲ ਤੇ ਰਹਿਣ ਦੇਣ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ। ਥੈਂਕ ਯੂ ਸੋ ਮਚ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਕੇ ਇਹਨਾਂ ਮੁੱਦਿਆਂ ਦੇ ਆਪਣੇ ਵਿਚਾਰ ਸਾਂਝੇ ਕੀਤੇ। ਤੇ ਵੀਰ ਜੀ ਥੈਂਕ ਯੂ ਸੋ ਮਚ ਫॉर योर टाइम ਐਂਡ ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।